ਲਾਇਸੈਂਸੀ ਅਸਲਾ ਲੈਣਾ ਤਾਂ ਸਗੋਂ ਸੌਖਾ ਹੋਣਾ ਚਾਹੀਦਾ। ਬਦਮਾਸ਼ ਤਾਂ ਰੂਸੀ ਹਥਿਆਰ ਚੁੱਕੀ ਫਿਰਦੇ ਹਨ, ਆਮ ਬੰਦੇ ਲਈ ਰਿਵਾਲਵਰ ਲੈਣਾ ਔਖਾ ਹੋ ਗਿਆ। ਸਰਕਾਰ ਲੋਕਾਂ ਨੂੰ ਨਿਹੱਥੇ ਕਰਕੇ ਮਰਵਾਏਗੀ। ਇੱਕ ਪਾਸੇ ਬਦਮਾਸ਼ ਘੁੰਮ ਰਹੇ ਨੇ ਰੂਸੀ ਹਥਿਆਰਾਂ ਨਾਲ, ਦੂਜੇ ਪਾਸੇ ਤੁਸੀਂ ਲੋਕਾਂ ਦੇ ਹਥਿਆਰ ਵੀ ਲੈ ਰਹੇ ਹੋ। ਚਾਹੀਦਾ ਤਾਂ ਇਹ ਹੈ ਵੀ ਹਥਿਆਰ ਲਾਇਸੈਂਸ ਸੌਖੇ ਬਣਾਓ ਤਾਂ ਕਿ ਸਿਵਲ ਵਾਲੇ ਆਪਣੇ ਪ੍ਰੋਟੈਕਟ ਕਰਨ ਆਪਣੇ ਆਪ ਨੂੰ। ਸਿੱਧੂ ਮੂਸੇਵਾਲਾ ਦੇ ਮਰਡਰ ਤੋਂ ਪਹਿਲਾਂ 24 ਘੰਟੇ ਪਹਿਲਾਂ ਜਿਹੜੇ ਹਥਿਆਰ ਨੇ ਉਹਦੇ ਸਿਕਿਉਰਿਟੀ ਜਿਹੜੀ ਹੈ ਉਹਨੂੰ ਕੱਟ ਕੀਤਾ ਜਾਂਦਾ ਹੈ, ਸਿਕਿਉਰਿਟੀ ਵਾਲਿਆਂ ਨੂੰ ਪਾਸੇ ਕਰਤਾ ਜਾਂਦਾ ਹੈ ਔਰ ਇਸ ਨੂੰ ਖਬਰ ਬਣਾ ਕੇ ਛਾਪਿਆ ਜਾਂਦਾ ਹੈ ਕਿ ਜੀ ਉਹਦੀ ਸਿਕਿਉਰਿਟੀ ਵਾਪਸ ਲੈ, ਉਹਦਾ ਮਰਡਰ ਹੋ ਜਾਂਦਾ ਹੈ। ਉਹਨਾਂ ਦੇ ਫਾਦਰ ਨੇ ਕਿਹਾ ਕਿ ਵੀ ਮੈਂ ਇਹ ਅੱਖਾਂ 'ਚ ਅੱਖਾਂ ਪਾ ਕੇ ਜਾਣਨਾ ਚਾਹੁੰਦਾ ਵੀ ਮੇਰੇ ਕੌਣ ਹੈ ਜਿਨ੍ਹਾਂ ਨੇ ਇਹ ਆਰਡਰ ਕੀਤਾ ਔਰ ਮੇਰੇ ਪੁੱਤ ਦਾ ਤਾਂ ਸਾਜ਼ਿਸ਼ ਦਾ ਸ਼ਿਕਾਰ ਹੋਇਆ। ਜਿੰਨੇ ਲੋਕਾਂ ਨੂੰ ਇਹ ਸਮਝ ਆਏਗੀ ਔਰ ਜਿੰਨੀ ਜਲਦੀ ਆਏਗੀ ਉਨਾ ਹੀ ਬਚਾਅ ਹੋਏਗਾ, ਅਦਰਵਾਈਜ਼ ਇਹ ਬਹੁਤ ਅਗਲੀ ਸਿੱਖ ਨਸਲਕੁਸ਼ੀ ਦੀ ਤਿਆਰੀ ਉਹਨਾਂ ਨੇ ਕੀਤੀ ਹੋਈ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਏਜੰਸੀਆਂ ਦੀ ਸਿੱਖ ਨਸਲਕੁਸ਼ੀ ਕਰਨ ਦੀ ਮਨਸ਼ਾ ਤਹਿਤ ਪੰਜਾਬ ਦੇ ਲਾਇਸੈਂਸ ਹਥਿਆਰਾਂ ਵਾਲਿਆਂ ਦੀ ਵੈਰੀਫਿਕੇਸ਼ਨ ਦੇ ਨਾਂ ਥੱਲੇ ਉਹਨਾਂ ਨੂੰ ਡਿਸਆਰਮ ਕਰਨ ਦੀ ਸਾਜ਼ਿਸ਼ ਦੀ ਸਿੱਖ ਹਲਕਿਆਂ ਵੱਲੋਂ ਪੂਰੀ ਤਰ੍ਹਾਂ ਨਿੰਦਾ ਹੋ ਰਹੀ ਹੈ। ਸੋ ਇਸ ਸੰਬੰਧੀ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਬਦਮਾਸ਼ ਰੂਸੀ ਹਥਿਆਰਾਂ ਨਾਲ ਘੁੰਮ ਰਹੇ ਹਨ, ਜਦੋਂ ਕਿ ਆਮ ਲੋਕਾਂ ਤੋਂ ਹਥਿਆਰ ਵਾਪਸ ਲੈ ਕੇ ਫਿਰ ਉਹਨਾਂ ਨੂੰ ਮਰਵਾਇਆ ਜਾਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਜਦੋਂ ਬਹੁਤ ਸਾਰੇ ਉਹ ਵੀਰ ਭੈਣਾਂ ਜਿਨ੍ਹਾਂ ਤੋਂ ਕਦੇ ਇਸ ਕਿਸਮ ਦੀ ਮਜ਼ਬੂਤ ਤਬਦੀਲੀ ਦੀ ਲਾਈਨ ਜਾਂ ਰੈਵੋਲੂਸ਼ਨਰੀ ਲਾਈਨ ਦੀ ਤਵੱਕੋ ਨਹੀਂ ਸੀ, ਉਹਨਾਂ ਵਿੱਚ ਆਈ ਤਬਦੀਲੀ ਦੇਖਦਾ ਤੇ ਫਿਰ ਇਹ ਜੋ 10ਵੇਂ ਪਾਤਸ਼ਾਹ ਨੇ ਭੰਗਾਣੀ ਦੇ ਯੁੱਧ ਵੇਲੇ ਫਰਮਾਇਆ ਕਿ ਜਬੈ ਬਾਣ ਲੱਗਿਓ ਤਬੈ ਰੋਸ ਜਾਗਿਓ, ਕਿ ਜਦੋਂ ਤੀਰ ਵੱਜਦਾ ਤੇ ਉਦੋਂ ਰੋਹ ਜਾਗਦਾ। ਹੁਣ ਇਹੀ ਪਾਰਟ ਈਵਨ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਕਾਫਲੇ 'ਚ ਇੱਕ ਕਾਂਗਰਸੀ ਨੌਜਵਾਨ ਦਾ ਜੁਆਇਨ ਕਰਨਾ, ਉਹਨੂੰ ਕਾਂਗਰਸ 'ਚੋਂ ਕੱਢ ਦਿੱਤਾ ਗਿਆ। ਉਹਨਾਂ ਨੂੰ ਲੱਗਦਾ ਹੋਣਾ ਕਿ ਭਾਈ ਇਹ ਕਿੱਧਰ ਨੂੰ ਤੁਰ ਪਏ ਸਾਡੇ। ਲੇਕਿਨ ਮੈਂ ਖਾਸ ਤੌਰ 'ਤੇ ਸਿੱਧੂ ਮੂਸੇਵਾਲਾ ਜਿਹਨਾਂ ਦੀ ਮਦਰ ਕਾਂਗਰਸ ਨਾਲ ਸੰਬੰਧਿਤ, ਖੁਦ ਵੀ ਸਿੱਧੂ ਮੂਸੇਵਾਲਾ ਨੇ ਪਿਛਲੀ ਇਲੈਕਸ਼ਨ ਕਾਂਗਰਸ ਦੀ ਟਿਕਟ ਤੇ ਲੜੀ ਔਰ ਉਹਨਾਂ ਦੇ ਫਾਦਰ ਜਿਹੜੇ ਨੌਨ ਪੋਲੀਟੀਕਲ ਜਾਂ ਕੋਈ ਹੁਣ ਅੱਜ ਕੱਲ੍ਹ ਸਿੱਧੂ ਮੂਸੇਵਾਲਾ ਦੇ ਪਿਤਾ ਮਾਤਾ ਦੋਨੋਂ UK ਆਏ ਹੋਏ ਨੇ, ਉਹ ਉਹਨਾਂ ਨੇ ਵੇਟ ਕੀਤਾ ਉੱਥੇ ਭਾਈ ਇਨਸਾਫ ਕੀ, ਉਹਦਾ ਇਹ ਗੈਂਗਸਟਰ ਉਹ ਗੈਂਗਸਟਰ ਇਹ ਸਾਹਮਣੇ ਆ ਗਿਆ ਜੀ। ਰੂਸੀ ਹਥਿਆਰ ਵਰਤੇ ਗਏ ਜਿਨ੍ਹਾਂ ਦੇ ਨਾਲ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਔਰ ਅਸੀਂ ਇਹ ਦੇਖਿਆ ਕਿ UK ਜਦੋਂ ਮਹਾਰਾਜਾ ਦਲੀਪ ਸਿੰਘ ਦੀ ਸਮਾਧ ਦੇ ਉੱਤੇ ਗਰੇਵ ਦੇ ਉੱਤੇ ਵੀ ਜਾਂਦੇ ਨੇ ਕਿਵੇਂ ਦਾ ਉਹਨਾਂ ਦੇ ਪ੍ਰਭਾਵ ਨੇ। ਫਿਰ ਉਹ ਦੋ ਜਿਹੜੇ MP ਸਿੱਖ ਨੇ ਤਰਨਮਨਜੀਤ ਸਿੰਘ ਢੇਸੀ, ਬੀਬੀ ਪ੍ਰੀਤ ਕੌਰ ਗਿੱਲ, ਉਹਨਾਂ ਨੂੰ ਮਿਲ ਕੇ ਕਹਿੰਦੇ ਨੇ ਜੀ ਉੱਥੋਂ ਸਾਨੂੰ ਇਨਸਾਫ ਨਹੀਂ ਮਿਲਣਾ, ਸਾਨੂੰ ਇਨਸਾਫ ਦਿਵਾਓ। ਹੁਣ ਇਸ ਸਾਰੇ ਪੀਰੀਅਡ 'ਚ ਇੱਕ ਪਾਸੇ ਸਿੱਧੂ ਮੂਸੇਵਾਲਾ ਦੇ ਮਰਡਰ ਤੋਂ ਪਹਿਲਾਂ 24 ਘੰਟੇ ਪਹਿਲਾਂ ਜਿਹੜੇ ਹਥਿਆਰ ਨੇ ਉਹਦੇ ਸਿਕਿਉਰਿਟੀ ਜਿਹੜੀ ਹੈ ਉਹਨੂੰ ਕੱਟ ਕੀਤਾ ਜਾਂਦਾ ਹੈ, ਸਿਕਿਉਰਿਟੀ ਵਾਲਿਆਂ ਨੂੰ ਪਾਸੇ ਕਰਤਾ ਜਾਂਦਾ ਹੈ ਔਰ ਇਸ ਨੂੰ ਖਬਰ ਬਣਾ ਕੇ ਛਾਪਿਆ ਜਾਂਦਾ ਹੈ ਕਿ ਜੀ ਉਹਦੀ ਸਿਕਿਉਰਿਟੀ ਵਾਪਸ ਲੈ, ਉਹਦਾ ਮਰਡਰ ਹੋ ਜਾਂਦਾ ਹੈ। ਹੁਣ ਅਜੇ ਤੱਕ ਉਸ ਦੇ ਜਿਹੜੇ ਅਸਲੀ ਕਾਤਲ ਨੇ ਔਰ ਜਿਵੇਂ ਉਹਨਾਂ ਦੇ ਫਾਦਰ ਨੇ ਕਿਹਾ ਕਿ ਵੀ ਮੈਂ ਇਹ ਅੱਖਾਂ 'ਚ ਅੱਖਾਂ ਪਾ ਕੇ ਜਾਣਨਾ ਚਾਹੁੰਦਾ ਵੀ ਮੇਰੇ ਕੌਣ ਹੈ ਜਿਨ੍ਹਾਂ ਨੇ ਇਹ ਆਰਡਰ ਕੀਤਾ ਔਰ ਮੇਰੇ ਪੁੱਤ ਦਾ ਤਾਂ ਸਾਜ਼ਿਸ਼ ਦਾ ਸ਼ਿਕਾਰ ਹੋਇਆ। ਲੇਕਿਨ ਇਸ ਸਾਰੇ ਪੀਰੀਅਡ 'ਚ ਜਾਣਦਿਆਂ ਹੋਇਆਂ ਵੀ ਕਿ ਕਿਸ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਕ੍ਰਾਈਮ ਹੈ। ਅੱਜ ਵੀ ਖਬਰਾਂ ਕਿਤੇ ਬੈਂਕ ਲੁੱਟਿਆ ਜਾ ਰਿਹਾ, ਕਿਤੇ ਕਤਲ ਹੋ ਰਹੇ ਨੇ ਔਰ ਪੰਜਾਬ ਸਰਕਾਰ ਇਹ ਡਾਇਰੈਕਟਿਵ ਜਾਰੀ ਕਰਦੀ ਹੈ ਕਿ ਜੀ 3 ਮਹੀਨੇ ਦੇ ਵਿੱਚ ਸਾਰੇ ਲਾਇਸੈਂਸ ਵਾਲਿਆਂ ਦੇ ਵੀ ਹਥਿਆਰ ਜਿਹੜੇ ਨੇ ਉਹ ਦੇਖਾਂਗੇ ਅਸੀਂ ਕਿ ਵੀ ਉਹ ਠੀਕ ਨੇ ਕਿ ਨਹੀਂ ਨੇ। ਔਰ ਅਜੇ ਹਫ਼ਤਾ ਨਹੀਂ ਬੀਤਦਾ ਤੇ DGP ਪੁਲਿਸ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਜੀ ਮੁੱਢਲੀ ਪੜਤਾਲ 'ਚੋਂ ਲੱਗਾ ਕਿ ਬਹੁਤਿਆਂ ਦੇ ਜਿਹੜੇ ਐਡਰੈਸ ਨੇ ਉਹ ਜਾਲੀ ਨੇ। ਮਤਲਬ ਇਹ ਹੈ ਕਿ ਜਿਹਨੂੰ ਡੀ-ਵੈਪਨਾਈਜ਼ ਕਰਨ ਦੀ ਲਾਈਨ, ਡਿਸਆਰਮ ਕਰਨ ਦੀ ਲਾਈਨ ਸ਼ੁਰੂ ਹੈ। ਜਦੋਂ ਤੁਸੀਂ ਹਥਿਆਰ ਲੋਕਾਂ ਨੂੰ, ਜਿਹਨੂੰ ਸਭ ਤੋਂ ਜ਼ਿਆਦਾ ਜਦੋਂ ਲਾ ਐਂਡ ਆਰਡਰ ਪ੍ਰੋਬਲਮ ਹੁੰਦੀ ਹੈ ਉਦੋਂ ਐਕਸਟਰਾ ਹਥਿਆਰ ਦਿੱਤੇ ਜਾਂਦੇ ਨੇ ਤਾਂ ਕਿ ਤੁਹਾਡੀ ਸਿਵਲ ਸੁਸਾਇਟੀ ਦੇ ਲੋਕ ਆਪਣੇ ਆਪ ਨੂੰ ਡਿਫੈਂਡ ਕਰ ਸਕਣ। ਤੇ ਦੂਸਰੇ ਪਾਸੇ ਇਸ ਕਿਸਮ ਦੇ ਆਰਡਰ ਕੱਢੇ ਜਾ ਰਹੇ ਨੇ। ਫਿਰ ਇਹ ਆ ਗਿਆ ਜੀ ਕੋਈ ਵੀ ਸੋਸ਼ਲ ਮੀਡੀਆ ਤੇ
ਕੋਈ ਹਥਿਆਰਾਂ ਨਾਲ ਦੂਜੇ ਨਾਲ ਪੋਸਟ ਕਰਦਾ, ਪਹਿਲਾਂ ਉਹਦੇ ਖਿਲਾਫ ਕੇ 10 ਸਾਲ ਦਾ ਬੱਚਾ ਅੰਮ੍ਰਿਤਸਰ ਦੇ ਵਿੱਚ ਉਹਦੇ ਖਿਲਾਫ ਕੇਸ ਰਜਿਸਟਰ ਕਰ ਲਿਆ ਜਾਂਦਾ ਔਰ ਇਸ ਦੇ ਉੱਤੇ ਈਵਨ ਇਨ ਐਕਟਿੰਗ ਕਰ ਰਹੇ ਜਥੇਦਾਰ ਬਾਦਲਾਂ ਦੇ ਉਹਨਾਂ ਨੇ ਵੀ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਫਲੇਜ਼ ਪੰਜਾਬ ਗਵਰਨਮੈਂਟਸ ਡਰਾਈਵ ਅਗੇਂਸਟ ਵੈਪਨ ਕਲਚਰ, ਉਹਨੇ ਕਿਹਾ ਜੀ ਇਹ ਕੀ ਚੱਲ ਰਿਹਾ, ਸਾਰਾ ਪਾਰਟ ਹੈ ਵੀ ਕੀ ਹੋ ਰਿਹਾ। ਪਰ ਇਹ ਤਾਂ ਚਲੋ ਕਸਟਮਰੀ ਬਿਆਨ ਨੇ, ਪਰ ਮੈਨੂੰ ਬਲਕੌਰ ਸਿੰਘ ਸਿੱਧੂ ਜਿਹੜੇ ਉਹਨਾਂ ਦੇ ਫਾਦਰ ਨੇ ਉਹਨਾਂ ਦਾ ਇਹ ਟਵੀਟ ਦੇਖ ਕੇ ਚੰਗਾ ਲੱਗਾ। ਮੈਂ ਕਿਹਾ ਕਿ ਵੀ ਇਹ ਹੈ ਜਿਹਨੂੰ ਤਬਦੀਲੀ, ਉਹਨਾਂ ਨੇ ਕਿਹਾ ਲਾਇਸੈਂਸੀ ਅਸਲਾ ਲੈਣਾ ਤਾਂ ਸਗੋਂ ਸੌਖਾ ਹੋਣਾ ਚਾਹੀਦਾ ਹੈ, ਬਦਮਾਸ਼ ਤਾਂ ਰੂਸੀ ਹਥਿਆਰ ਚੁੱਕੀ ਫਿਰਦੇ ਹਨ, ਆਮ ਬੰਦੇ ਲਈ ਰਿਵਾਲਵਰ ਲੈਣਾ ਔਖਾ ਹੋ ਗਿਆ, ਸਰਕਾਰ ਲੋਕਾਂ ਨੂੰ ਨਿਹੱਥੇ ਕਰਕੇ ਮਰਵਾਏਗੀ। ਬਿਲਕੁਲ, ਨੋ ਡਾਊਟ ਇਹ ਛੋਟੀ ਸਟੇਟਮੈਂਟ ਨਹੀਂ ਹੈ ਜੀ। ਔਰ ਫਿਰ ਉਹਨਾਂ ਵੱਲੋਂ ਜਿਹਦਾ ਕੋਈ ਸਿਆਸਤ ਨਾਲ ਸੰਬੰਧ ਨਹੀਂ ਹੈ, ਜਿਹੜਾ ਇਨਸਾਫ ਮੰਗ ਰਿਹਾ ਆਪਣਾ, ਉਹਨੂੰ ਨਜ਼ਰ ਆ ਰਿਹਾ ਵੀ ਇਹ ਡਾਇਰੈਕਸ਼ਨ ਕੀ ਹੈ ਵੀ ਤੁਸੀਂ ਔਰ ਇਹ ਸਰਕਾਰ ਲੋਕਾਂ ਨੂੰ ਨਿਹੱਥੇ ਕਰਕੇ ਕਿ ਵੀ ਇੱਕ ਪਾਸੇ ਬਦਮਾਸ਼ ਘੁੰਮ ਰਹੇ ਨੇ ਰੂਸੀ ਹਥਿਆਰਾਂ ਨਾਲ, ਦੂਜੇ ਪਾਸੇ ਤੁਸੀਂ ਲੋਕਾਂ ਦੇ ਹਥਿਆਰ ਵੀ ਲੈ ਰਹੇ ਹੋ। ਹੁਣ ਚਾਹੀਦਾ ਤਾਂ ਇਹ ਹੈ ਵੀ ਹਥਿਆਰ ਲਾਇਸੈਂਸ ਸੌਖੇ ਬਣਾਓ ਤਾਂ ਕਿ ਸਿਵਲ ਵਾਲੇ ਆਪਣੇ ਪ੍ਰੋਟੈਕਟ ਕਰਨ ਆਪਣੇ ਆਪ ਨੂੰ, ਪਰ ਜੇ ਤੁਸੀਂ ਨਿਹੱਥੇ ਕਰ ਰਹੇ ਹੋ ਸਰਕਾਰ ਲੋਕਾਂ ਨੂੰ ਨਿਹੱਥੇ ਕਰਕੇ ਮਰਵਾਏਗੀ। ਇਹ ਇੱਕ ਹਕੀਕਤ ਹੈ ਔਰ ਅਸੀਂ ਸਮਝਦੇ ਹਾਂ ਕਿ ਭਾਈ ਜਿੰਨੇ ਲੋਕਾਂ ਨੂੰ ਇਹ ਸਮਝ ਆਏਗੀ ਔਰ ਜਿੰਨੀ ਜਲਦੀ ਆਏਗੀ ਉਨਾ ਹੀ ਬਚਾਅ ਹੋਏਗਾ, ਅਦਰਵਾਈਜ਼ ਇਹ ਬਹੁਤ ਅਗਲੀ ਸਿੱਖ ਨਸਲਕੁਸ਼ੀ ਦੀ ਤਿਆਰੀ ਉਹਨਾਂ ਨੇ ਕੀਤੀ ਹੋਈ ਹੈ। ਔਰ ਕਲੋਜ਼ਿੰਗ ਦੇ ਵਿੱਚ ਅਸੀਂ ਸ੍ਰੀ ਰਾਗ ਦਾ ਸ਼ਬਦ ਪਹਿਰੇ ਘਰ, ਉਸ ਦਾ ਸਿਰਲੇਖ ਹੈ ਸ੍ਰੀ ਰਾਗ ਮਹੱਲਾ ਪਹਿਲਾ। ਹੁਣ ਪਹਿਰੇ ਜ਼ਾਹਰ ਹੈ ਕਿ ਵੀ ਗੁਰਬਾਣੀ ਅੱਡ-ਅੱਡ ਮੌਕਿਆਂ ਤੇ ਮਹੀਨਿਆਂ ਨੂੰ ਪ੍ਰਤੀਬਿੰਬ ਬਣਾ ਕੇ 12 ਮਹੀਨਿਆਂ ਦੇ ਉੱਤੇ, ਮੌਸਮਾਂ ਦੇ ਉੱਤੇ, ਫਿਰ ਜੇ ਅਸੀਂ ਪੁਰਾਤਨ ਜਿਹੜੀ ਕੈਲਕੂਲੇਸ਼ਨ ਸੀ ਟਾਈਮ ਦੀ ਦਿਨ ਦੀ 4 ਪਹਿਰ ਦਿਨ ਤੇ 4 ਪਹਿਰ ਰਾਤ, 24 ਘੰਟਿਆਂ ਨੂੰ 8 ਪਹਿਰਾਂ ਦੇ ਵਿੱਚ ਵੰਡਿਆ ਹੋਇਆ ਸੀ ਔਰ 8 ਪਹਿਰਾਂ 'ਚ ਜਿਹੜਾ ਹੈ ਉਹ ਇੱਕ ਪਹਿਰ 3 ਘੰਟੇ ਦਾ। ਫਿਰ ਜ਼ਾਹਰ ਹੈ ਪਹਿਰ ਦੀ ਅੱਗੋਂ ਡਿਵੀਜ਼ਨ ਜਿਹੜੀ ਹੈ ਉਹ ਘੜੀ, ਫਿਰ ਜਿਹਨੂੰ ਵਿਸਵੇ ਚੱਸਿਆ ਘੜੀਆਂ ਪਹਿਰਾਂ, ਸਭ ਤੋਂ ਛੋਟਾ ਵਿਸਾ, ਫਿਰ ਚੱਸਾ, ਫਿਰ ਘੜੀ ਜਿਹੜੀ 24 ਮਿੰਟ ਦੀ ਹੁੰਦੀ ਹੈ ਔਰ ਫਿਰ ਜਿਹੜਾ ਹੈ ਉਹ ਪਹਿਰ ਔਰ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਔਦ ਘਟੈ ਤਨ ਛੀਜੈ ਕਿ ਭਾਈ ਦਿਨ ਪਹਿਰ ਘਟ ਰਹੇ ਨੇ। ਔਰ ਇਸੇ ਤਰ੍ਹਾਂ ਜਦੋਂ ਵਣਜਾਰਾ ਲਫ਼ਜ਼ ਇਸਤੇਮਾਲ ਹੁੰਦਾ ਹੈ, ਅਸੀਂ ਰੈਜ਼ੋਲੂਸ਼ਨ 'ਚ ਗੱਲ ਕੀਤੀ, ਵਣਜਾਰੇ ਅਸਲ 'ਚ ਉਹ ਜਿਹੜੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਟਰੈਵਲ ਕਰਕੇ ਛੋਟੀ ਛੋਟੀਆਂ ਚੀਜ਼ਾਂ ਲੋੜ ਦੀਆਂ, ਲੂਣ ਤੇਲ, ਬਹੁਤ ਵਾਰੀ ਸ਼ਿੰਗਾਰ ਦਾ ਸਮਾਨ, ਦੂਜੇ ਤੀਜੇ ਉਹ ਵੇਚਦੇ ਸੀ। ਜਿੱਥੇ ਰਾਤ ਪਈ ਉੱਥੇ ਪੈ ਗਏ, ਸੁੱਤੇ ਰਹੇ 4 ਪਹਿਰ ਔਰ ਫਿਰ ਅਗਲੇ ਦਿਨ ਫਿਰ ਆਪਣਾ ਜੁੱਲੀ ਬਿਸਤਾ ਚੁੱਕਿਆ, ਨਿੱਕਿਆ ਜਿਹਾ ਉਹਨਾਂ ਦੇ ਕੋਲ ਜਿਹੜਾ ਉਹ ਗੰਢ ਦੇ ਵਿੱਚ ਹੀ ਉਹਨਾਂ ਨੇ ਬੰਨਿਆ ਹੁੰਦਾ ਸੀ, ਉਹ ਤੁਰ ਪੈਂਦੇ ਸੀ। ਉਹਨਾਂ ਦਾ ਕੋਈ ਪੱਕਾ ਟਿਕਾਣਾ ਨਹੀਂ ਸੀ ਹੁੰਦਾ। ਹੁਣ ਜਦੋਂ ਗੁਰਬਾਣੀ ਦੇ ਵਿੱਚ ਇਨਸਾਨ ਨੂੰ ਇਸ ਧਰਤੀ ਦੇ ਉੱਤੇ ਪਰਦੇਸੀ ਜਾਂ ਵਣਜਾਰਾ ਇਹ ਲਫ਼ਜ਼ ਕਿਹਾ ਹੈ ਤਾਂ ਮਤਲਬ ਇਹ ਹੈ ਕਿ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਤੇ ਜਾਂ ਇਹ ਹੈ ਕਿ ਭਾਈ ਤੂੰ ਪਰਦੇਸ ਹੈ, ਇੱਥੇ ਆਇਆ ਤੂੰ ਤੁਰ ਜਾਣਾ, ਅਸਲੀ ਘਰ ਤੇਰਾ ਉਹ ਹੈ। ਹੁਣ ਇਹ ਬਾਣੀ ਦੇ ਵਿੱਚ 4 ਪਹਿਰਾਂ ਦਾ, ਰਾਤ ਦੇ 4 ਪਹਿਰ, ਉਹਨਾਂ ਨੂੰ ਆਧਾਰ ਬਣਾ ਕੇ ਔਰ ਕਿਵੇਂ ਅਲਟੀਮੇਟਲੀ ਹਕੀਕਤ ਜ਼ਿੰਦਗੀ ਦੀ ਕੀ ਹੈ, ਇਹ ਸ਼ਬਦ ਹੈ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਬਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਖਾਣੇ, ਉਰਦ ਧਿਆਨ ਲਿਵ ਲਾਗਾ, ਨਾ ਮਰਜ਼ਾਦ ਆਇਆ ਕਲ ਭੀਤਰ, ਬਹੁੜ ਜਾਂਸੀ ਨਾਗਾ, ਜੈਸੀ ਕਲਮ ਵੁੜੀ ਹੈ ਮਸਤਕ, ਤੈਸੀ ਜੀੜੇ ਪਾਸ, ਕਹ ਨਾਨਕ ਪ੍ਰਾਣੀ ਪਹਿਲੇ ਪਹਿਰੇ, ਹੁਕਮ ਪਿਆ ਗਰਬਾਸ। ਹੁਣ ਇਹ ਇਨਸਾਨੀ ਵਜੂਦ ਦੀ ਕਹਾਣੀ ਜਨਮ ਤੋਂ ਪਹਿਲਾਂ ਗਰਭਾਸ, ਗਰਭ ਦੇ ਵਿੱਚ, ਇਨ ਪ੍ਰੈਗਨੈਂਸੀ, ਇਨ ਯੂਟਰਸ, ਕਿ ਉਹ ਤੇਰੀ ਜ਼ਿੰਦਗੀ ਦਾ ਪਹਿਲਾ ਪਹਿਰ ਹੈ ਜਦੋਂ ਤੂੰ ਗਰਭ ਦੇ ਵਿੱਚ ਪਿਆ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ, ਹੈ ਮੇਰੇ ਵਣਜਾਰੇ ਦੋਸਤ, ਕਿਉਂਕਿ ਇਹ ਪੱਕੀ ਥਾਂ ਟਿਕਣ ਵਾਲਾ ਰੂਹ ਨਹੀਂ ਹੈ, ਇਹ ਆਈ ਹੈ, ਇਹਨੇ ਇੱਕ ਤੋਂ ਦੂਜੇ ਪਾਸੇ ਜਾਣਾ, ਕਿ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਤੂੰ ਗਰਭ ਦੇ ਵਿੱਚ ਆਇਆ ਸੀ।
ਹੁਕਮ ਪਿਆ ਗਰਬਾਸ ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰ। ਹੁਣ ਗਰਭ ਦੇ ਵਿੱਚ ਜਿਵੇਂ ਮੈਡੀਕਲ ਪੋਜੀਸ਼ਨ ਉਹ ਉਲਟੀ ਹੁੰਦੀ ਹੈ, ਇਸੇ ਲਈ ਜਦੋਂ ਬੱਚਾ ਜਨਮ ਵੀ ਲੈਂਦਾ ਪਹਿਲਾਂ ਸਿਰ ਬਾਹਰ ਆਉਂਦਾ ਹੈ, ਅਦਰਵਾਈਜ਼ ਤਾਂ ਕੰਪਲਿਕੇਸ਼ਨ ਹੁੰਦੀ ਹੈ। ਤੇ ਉਹਨੂੰ ਬਹੁਤ ਵਾਰ ਰੂਹਾਨੀਅਤ ਦੇ ਐਂਗਲ ਤੋਂ ਇਹ ਕਿਹਾ ਜਾਂਦਾ ਹੈ ਕਿ ਭਾਈ ਉਸ ਹਾਲਤ ਦੇ ਵਿੱਚ, ਕਿਉਂਕਿ ਜਿਹੜਾ ਯੋਗੀਆਂ ਦਾ ਜਾਂ ਦੂਜਾ ਪੁੱਠਾ ਹੋ ਕੇ ਤਪ ਕਰਨ ਦਾ ਸੀ ਕਿ ਵੀ ਉਹ ਅੰਦਰ ਤਪ ਕਰ ਰਿਹਾ ਹੈ। ਉਰਦ ਤਪ ਅੰਤਰ ਕਰਿਆ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ। ਔਰ ਇਹ ਕਿਹਾ ਜਾਂਦਾ ਹੈ ਕਿ ਵੀ ਉਹ ਉੱਠਾ ਲਟਕਿਆ ਉਸ ਦੁੱਖ ਦੇ ਵਿੱਚ ਹੈ ਤੇ ਉਹ ਉਦੋਂ ਅਰਦਾਸਾਂ ਕਰਦਾ ਹੈ ਕਿ ਮੈਨੂੰ ਇੱਕ ਵਾਰੀ ਤੁਸੀਂ ਇਹ ਵਾਹਿਗੁਰੂ ਜੀ ਬਾਹਰ ਕੱਢੋ, ਮੈਂ ਤੁਹਾਡਾ ਆਸਰਾ ਨਹੀਂ ਛੱਡਾਂਗਾ। ਪਰ ਜਿਉਂ ਹੀ ਬਾਹਰ ਆਉਂਦਾ ਹੈ ਤੇ ਫਿਰ ਉਹ ਹੈ ਕਿ ਭਾਈ ਜਿਵੇਂ ਮਾਇਆ ਅਮਰ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ, ਫਿਰ ਮਾਇਆ ਦੀ ਦੁਨੀਆ ਸ਼ੁਰੂ ਹੋ ਜਾਂਦੀ। ਲੇਕਿਨ ਇਹ ਇੱਕ ਜੋ ਚੱਲ ਰਿਹਾ ਫੇਥ ਚੱਲ ਰਹੇ ਲੋਕਾਂ ਦੇ ਸੀ ਉਸ ਦੇ ਉੱਤੇ ਹੀ ਗੱਲ ਹੈ ਕਿ ਭਾਈ ਤੂੰ ਉਦੋਂ ਜਿਹੜਾ ਉਰਦ ਤਪ ਉਦੋਂ ਪੁੱਠਾ ਲਟਕ ਰਿਹਾ ਸੀ, ਉਦੋਂ ਤੂੰ ਉਸ ਸਿਚੁਏਸ਼ਨ ਚੋਂ ਨਿਕਲਣ ਦੇ ਲਈ ਦੁਆਵਾਂ ਕਰ ਰਿਹਾ ਸੀ। ਖਸਮ ਸੇਤੀ ਅਰਦਾਸ ਵਖਾਣਾ ਉਰਦ ਧਿਆਨ ਲਿਵ ਲੱਗਾ, ਕਿ ਵੀ ਤੇਰਾ ਧਿਆਨ ਲੱਗਾ ਹੋਇਆ ਸੀ ਔਰ ਤੂੰ ਅਰਦਾਸ ਕਰ ਰਿਹਾ ਸੀ। ਨਾ ਮਰਜਾਦ ਆਇਆ ਕੱਲ ਭੀਤਰ ਬਹੁੜ ਜਾਸੀ ਨਾਂਗਾ। ਹੁਣ ਮਰਿਆਦਾ ਤਾਂ ਸਾਡੀ ਕੱਪੜੇ ਪਹਿਨਣ ਦੀ ਹੈ, ਢੱਕਣ ਦੀ ਹੈ ਕਿ ਵੀ ਜਦੋਂ ਜੰਮਿਆ ਤੇ ਨੰਗਾ ਜੰਮਿਆ ਸੀ, ਕਿ ਵੀ ਉਦੋਂ ਵੀ ਕੋਈ ਮਰਿਆਦਾ ਤਾਂ ਹੈ ਨਹੀਂ ਸੀ ਉਹਦੇ, ਤੇ ਜਦੋਂ ਉਹਨੇ ਜਾਣਾ ਉਹ ਵੀ ਨੰਗੇ ਜਾਣਾ। ਸੋ ਇਹ ਜਿਹੜੀ ਬਹੁਤ ਸਾਰਾ ਹੀ ਅਸੀਂ ਇਹ ਲਿਪਣ ਉੱਤੇ ਲਿਪੇ ਹੋਏ ਨੇ, ਇਹ ਆਰਟੀਫਿਸ਼ੈਲਿਟੀ ਅਸਲੀਅਤ ਇਹੀ ਹੈ ਕਿ ਨਾਂਗੇ ਆਏ ਨਾਂਗੇ ਜਾਣਾ, ਨਾ ਕੋ ਰਹਿਸੀ ਰਾਜਾ ਰਾਣਾ। ਜੈਸੀ ਕਲਮ ਵੜੀ ਹੈ ਮਸਤਕ ਤੈਸੀ ਜੀੜੇ ਪਾਸ। ਕਿ ਜਦੋਂ ਆਇਆ ਇਸ ਦੁਨੀਆ ਤੇ ਜੈਸੀ ਕਲਮ ਚੱਲੀ ਰੱਬ ਨੇ ਜਿਹਨੇ ਭੇਜਿਆ ਉਹ ਉਵੇਂ ਹੀ ਆਇਆ। ਕੋਹ ਨਾਨਕ ਪ੍ਰਾਣੀ ਪਹਿਲੇ ਪੈਰੇ ਹੁਕਮ ਪਿਆ ਗਰਬਾਸ। ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਤੂੰ ਤੇਰਾ ਗਰਭ ਦੇ ਵਿੱਚ ਆਣਾ, ਇਹ ਤੇਰੇ ਪਹਿਲੇ ਪੈਰ ਦਾ ਸਫ਼ਰ ਸੀ। ਸਾਰਾ ਸ਼ਬਦ ਤਾਂ ਮੈਂ ਨਹੀਂ ਬਿਆਨ ਪਾਵਾਂਗਾ ਵਕਤ ਦੇਖ ਕੇ, ਪਰ ਇੱਕ ਪਦਾ ਦੂਸਰੇ ਪੈਰੇ ਦੀ ਗੱਲ ਕਰਾਂਗੇ, ਫਿਰ ਬਾਕੀ ਦੂਸਰੇ ਕੱਲ। ਦੂਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਵਿਸਰ ਗਿਆ ਗਿਆਨ, ਹੱਥੋਂ ਹੱਥ ਨਚਾਈਐ ਵਣਜਾਰਿਆ ਮਿੱਤਰਾ ਜਿਉਂ ਜਸਦਾ ਕਰ ਕਾਨ। ਹੱਥੋਂ ਹੱਥ ਨਚਾਈਐ ਪ੍ਰਾਣ ਮਾਤ ਕਹਿ ਸੁਤ ਮੇਰਾ, ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਿਛ ਤੇਰਾ। ਜਿਨ ਰਚ ਰਚਿਆ ਤਿਸੈ ਨ ਜਾਣੈ ਮਨ ਭੀਤਰ ਤਰ ਗਿਆਨ। ਕਹ ਨਾਨਕ ਪ੍ਰਾਣੀ ਦੂਜੇ ਪਹਿਰੇ ਵਿਸਰ ਗਿਆ ਧਿਆਨ। ਕਿ ਦੂਜਾ ਪੈਰ ਸ਼ੁਰੂ ਹੋਇਆ, ਜਨਮ ਹੋਇਆ, ਰਹਿਣ ਦਾ ਤੇਰੀ ਰਾਤ ਜਿਹੜੀ ਗਵਾਚਿਆਂ ਹੋਇਆਂ ਦੀ ਹੈ, ਤੇਰਾ ਵਾਹਿਗੁਰੂ ਚੋਂ ਧਿਆਨ ਟੁੱਟ ਗਿਆ, ਵਿਸਰ ਗਿਆ ਧਿਆਨ। ਹੱਥੋਂ ਹੱਥ ਨਚਾਈਐ ਵਣਜਾਰਿਆ ਮਿੱਤਰਾ ਜਿਉਂ ਜਸਦਾ ਘਰ। ਹੁਣੇ ਬੱਚਾ ਜਿਹਨੂੰ ਇੱਕ ਚੁੱਕ ਰਿਹਾ ਦੂਜਾ ਚੁੱਕ ਰਿਹਾ, ਜਿਵੇਂ ਯਸ਼ਦਾ ਜਿਹੜੀ ਹੈ ਮਾਂ ਕਾਂ ਜਿਹਨੇ ਪਾਲਿਆ ਕ੍ਰਿਸ਼ਨ ਜੀ ਨੂੰ, ਉਹ ਜਿਵੇਂ ਉਹਦੇ ਨਾਲ ਦੁਲਾਰ ਕਰਦੀ ਹੈ, ਇਵੇਂ ਹੁਣ ਉਹ ਤੇਰੀ ਦੁਲਾਰ ਦੀ ਉਮਰ ਹੈ, ਬੱਚੇ ਨੂੰ ਸਾਰੇ ਹੀ ਚਾਅ ਨਾਲ ਜਿਹੜਾ ਉਹ ਚੁੱਕਦੇ ਨੇ। ਹੱਥੋਂ ਹੱਥ ਨਚਾਈਏ, ਹੱਥੋਂ ਹੱਥ ਨਚਾਈਏ ਪ੍ਰਾਣੀ ਮਾਤ ਕਹੈ ਸੁਤ ਮੇਰਾ। ਮਾਂ ਵੀ ਬੜਾ ਲਾਡ ਲਡਾਉਂਦੀ ਹੈ ਕਿ ਮੇਰਾ 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 ਪੁੱਤਰ ਹੈ। ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਿਛ ਤੇਰਾ। ਪਰ ਤੂੰ ਇਸ ਹੁਣ ਮਾਇਆ ਅਮਰ ਵਰਤਾਇਆ, ਉਹਦੇ ਤੂੰ ਫਸਿਆ ਹੋਇਆ, ਪਰ ਚੇਤ ਅਚੇਤ ਦੇ ਵਿੱਚ ਆਪਣੇ ਆਪ ਵੱਲ ਝੁਕ ਅੰਦਰ ਝਾਕ ਕੇ ਦੇਖ ਕਿ ਤੇਰਾ ਤਾਂ ਕੁਛ ਵੀ ਨਹੀਂ ਹੈ। ਮੇਰਾ ਮੇਰਾ ਕੀ ਹੈ, ਮੇਰਾ ਪੁੱਤ ਮੇਰਾ ਧੀ ਕੁਛ ਨਹੀਂ ਹੈ। ਅੰਤ ਨਹੀਂ ਕੁਛ ਤੇਰਾ ਜਿਨ ਰਚ ਰਚਿਆ ਤਿਸੈ ਨ ਜਾਣੈ ਮਨ ਭੀਤਰ ਧਰ ਗਿਆਨ। ਕਿ ਜਿਸ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਸੀ ਉਹਨੂੰ ਤਾਂ ਤੂੰ ਜਾਣਿਆ ਨਹੀਂ ਹੈ। ਆਪਣੇ ਮਨ ਦੇ ਅੰਦਰ ਧਿਆਨ ਧਰ ਵੀ ਤੇਰਾ ਅਸਲ ਪਿਤਾ ਕੌਣ ਹੈ, ਕਿਹੜਾ ਤੇਰੇ ਜੀਵਨ ਦਾ ਮਕਸਦ ਹੈ। ਕਹੋ ਨਾਨਕ ਪ੍ਰਾਣੀ ਦੂਜੇ ਪਹਿਰੇ ਵਿਸਰ ਗਿਆ ਧਿਆਨ। ਕਿ ਦੂਜਾ ਪੈਰ ਇਹ ਯਾਦ ਦਹਾਨੀ ਕਰਵਾਉਂਦਾ ਹੈ, ਗਰਭ ਦਾ ਪਹਿਲਾ ਪੈਰ ਸੀ ਤੇ ਬਚਪਨ ਦੂਜਾ ਪੈਰ ਹੈ, ਜਿਹਦੇ ਚ ਕਿ ਉਸ ਵਾਹਿਗੁਰੂ ਦਾ ਧਿਆਨ ਜਿਹੜਾ ਹੈ ਉਹ ਵਿਸਰਿਆ ਹੋਇਆ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।